अस्सलामुअलैकुम जी। वालेकुम सलाम। अस्सलामुअलैकुम। वालेकुम सलाम। ਕੀ ਹਾਲ ਹੈ ਭਾਈ? अल्लाह की रहमत शुक्र ਠੀਕ ਹੋ शुक्र अल्हम्दुलिल्लाह। ਭਾਜੀ? ਆਪਣੇ ਆਪਣੇ ਲੱਗੇ ਤੁਸੀਂ ਮੈਨੂੰ। बड़ी मेहरबानी। ਤੇ ਰੱਬ ਨੇ ਇਨਸਾਨਾਂ ਦੇ ਚਿਹਰਿਆਂ ਤੇ ਲਿਖਿਆ ਹੁੰਦਾ ਜਿਹੜੇ ਲੋਕਾਂ ਦੇ ਕੰਮ ਆਉਂਦੇ ਆ। हाले नहीं आई जी ਭਾਜੀ ਇਹ ਧੱਕੇ ਖਾਂਦਾ ਖਾਂਦੇ ਤੁਹਾਡੇ ਕੋਲ ਪਹੁੰਚਿਆ। गड्डी तो तुसी उतरे ਹਾਂਜੀ ਇਹ ਗੱਡੀ ਤੋਂ ਜੀ। ते धक्के खाने वाली गड्डी है। ਦੇਖੋ ਜੀ, गड्डी है माशाअल्लाह ਤੁਹਾਡੇ ਕੋਲ ਸੋਹਣੀ। ਦੱਸੋ ਹੁਕਮ ਕਰੋ, ਆਰਡਰ ਹੈ ਕੋਈ? ਨਹੀਂ ਸਰ ਆਰਡਰ ਤੇ ਨਹੀਂ, ਗੁਜ਼ਾਰਿਸ਼ ਹੀ। ਆਰਡਰ ਤੇ ਵੱਡੇ ਲੋਕਾਂ ਦਾ ਹੁੰਦਾ, ਅਸੀਂ ਮਾੜੇ ਲੋਕ ਆ। ਨਹੀਂ ਉਹ ਤਾਂ ਕੋਈ ਗੱਲ ਨਹੀਂ। ਤੁਹਾਡੇ ਤੇ ਗੱਡੀ ਤੋਂ ਪਤਾ ਲੱਗ ਰਿਹਾ ਤੁਸੀਂ ਮਾੜੇ ਹੋ। ਪਰਦੇਸ ਵਿੱਚ ਭਾਜੀ ਆਪਣੇ ਹੀ ਆਪਣੇ ਦੇ ਕੰਮ ਆਉਂਦੇ ਨੇ। ਇੰਜੀ ਗੱਲ ਹੈ ਤੇ ਪਰਦੇਸੀ ਭਰਾਵਾਂ ਦਾ ਤਾਂ ਵੈਸੇ ਹੀ ਭਾਜੀ ਦਿਲ ਇੰਨਾ ਕੁ ਨਰਮ ਨਾਜ਼ੁਕ ਹੁੰਦਾ ਹੈ ਜੀ। ਹਾਂ ਕਿ ਉਹ ਅਹਿਸਾਸ ਕਰਦੇ ਨੇ। ਹਾਂਜੀ ਤੇ ਮੇਰੇ ਦਿਲ ਨੇ ਆਵਾਜ਼ ਦਿੱਤੀ ਕਿ ਜਿੰਨਾ ਅਹਿਸਾਸ ਤੁਸੀਂ ਮੇਰਾ ਕਰੋਗੇ ਇਸ ਮੁਲਕ 'ਚ ਹੋਰ ਕਿਸੇ ਨੇ ਨਹੀਂ ਕਰਨਾ। ਉਹ ਨਹੀਂ ਅੱਲਾਹ ਵਾਪਸ ਤੁਸੀਂ ਦੱਸੋ ਖੈਰ ਹੈ ਨਾ? ਭਾਜੀ ਮੈਂ ਬੜੇ ਸ਼ਰੀਫ ਫੈਮਿਲੀ ਤੋਂ ਬਿਲੋਂਗ ਕਰਨਾ। ਅੱਛਾ ਬੜੇ ਅੱਛੇ ਲੋਕਾਂ ਦਾ ਨਾਮ ਮੇਰਾ ਜਿਹਨੇ ਕਿ ਉੱਠਣਾ ਬਹਿਣ ਸੀ। ਅੱਛਾ ਬਸ ਹਾਲਾਤ ਮਾੜੇ ਆਏ ਨੇ, ਤੁਹਾਨੂੰ ਪਤਾ ਹੈ। ਅੱਲਾਹ ਤਾਲਾ ਜੀ ਨੂੰ ਜੀ ਹੁੰਦੀ ਆ, ਜਦੋਂ ਤੱਕ ਚੜ੍ਹਦਾ ਸੂਰਜ ਹੋਵੇ ਤੇ ਸਲਾਮ ਕਰਦੇ ਆ ਲੋਕ। ਜੀ ਬਸ ਹਾਲਾਤ ਜੋ ਮਾੜੇ ਆਏ ਨੇ, ਵਾਲਦ ਸਾਹਿਬ ਦਾ ਸਿਰ ਤੇ ਸਾਇਆ ਸੀ। ਅੱਲਾਹ ਤਾਲਾ ਖੈਰ ਕਰੇ, ਅੱਲਾਹ ਉਹਨਾਂ ਨੂੰ ਜੰਨਤ ਨਸੀਬ ਕਰੇ। ਨਹੀਂ ਮਤਲਬ ਕਿ ਘਰ ਦੇ ਕਫੀਲ ਉਹ ਸਨ। ਅੱਛਾ ਹਾਂਜੀ ਹੈ ਘਰ ਨੇ ਹਾਂਜੀ ਅੱਲਾਹ ਦਾ ਸ਼ੁਕਰ ਹੈ। ਸਾਨੂੰ ਨਾ ਕਹੋ ਤੁਸੀਂ। ਨਹੀਂ ਮਤਲਬ ਕਿ ਜਦੋਂ ਤੱਕ ਉਹਨਾਂ ਦੇ ਹੱਥ 'ਚ ਸਾਰੀ ਰਿਸ਼ਤੇਦਾਰੀ ਸੀ ਨਾ, ਅੱਛਾ ਘਰ-ਬਾਰ ਸਾਰਾ ਉਹ ਸਾਂਭਦੇ ਸਨ। ਹੋ ਤੇ ਬੱਚਿਆਂ ਨੂੰ ਕਾਹਦੀ ਲੋੜ ਜਦੋਂ ਪਿਓ ਕਮਾਉਂਦਾ। ਜੀ ਠੀਕ ਹੈ ਜੀ, ਉਹਨੇ ਲਿਆ ਕੇ ਕਿੱਥੋਂ ਪੂਰਾ ਕਰਨਾ ਕਿੱਥੋਂ ਨਹੀਂ ਕਰਨਾ ਹਾਂਜੀ। ਸਾਨੂੰ ਫਿਕਰ ਨਹੀਂ ਸੀ ਹੁੰਦੀ ਭਾਜੀ। ਨਹੀਂ ਪਿਓ ਦਾ ਹੱਕ ਹੁੰਦਾ ਜੀ, ਉਹ ਪਿਓ ਬਿਲਕੁਲ। ਕਰਦੇ ਨੇ ਸਾਰੇ। ਇਹ ਤੇ ਭਾਜੀ ਪਿਓ ਵਾਲੇ ਹੀ ਜਾਣਦੇ ਨੇ, ਇੰਜੀ ਗੱਲ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੋਣਾ। ਨਹੀਂ ਉਹ ਸਾਰਿਆਂ ਨੂੰ ਪਤਾ ਜੀ, ਜਿੰਨਾਂ ਦੇ ਸਿਰ ਤੇ ਨਹੀਂ ਹੁੰਦਾ। ਜਦੋਂ ਚਲੋ ਸਾਡੇ ਵਾਲਦ ਸਾਹਿਬ ਨਹੀਂ ਹੈਗੇ ਤੇ ਅੱਲਾਹ ਤਾਲਾ ਜੀ ਉਹਨਾਂ ਨੂੰ ਪਹਿਲਾਂ ਹੈ ਤੇ ਸਹੀ ਹੈ। ਬਿਲਕੁਲ। ਅੱਛਾ ਭਾਜੀ ਗੱਲ ਇੰਝ ਹੈ ਕਿ ਤੁਹਾਨੂੰ ਪਤਾ ਹੋਵੇ ਨਾ ਕਿ ਕੋਈ ਇਸ ਘਰ ਦੇ ਵਿੱਚ ਮਾਲ ਦੌਲਤ ਇਹ ਉਹ ਹਰ ਚੀਜ਼ ਸਹੀ ਹੈ। ਹਾਂਜੀ ਤੇ ਹਸਦਾਂ ਦੀ ਹਸਦ ਤੋਂ ਕਹਿੰਦੇ ਨੇ ਬਚਣਾ ਚਾਹੀਦਾ। ਇੰਜੀ ਗੱਲ ਹੈ। ਤੇ ਬਸ ਐਵੇਂ ਮਾੜੀ ਜੀ ਗੱਲ ਤੋਂ ਅੱਲਾਹ ਤੁਹਾਡੀ ਖੈਰ ਕਰੇ, ਹੁਕਮ ਕਰੋ ਇਹਨਾਂ ਨੂੰ ਦਿਓ ਯਾਰ ਥੋੜੇ ਬਹੁਤੇ ਖੁੱਲੇ ਪੈਸੇ। ਨਹੀਂ ਭਾਈ ਨਾ ਮੈਂ ਮੰਗਣ ਵਾਲਾ ਨਹੀਂ ਆ। ਨਹੀਂ ਉਹ ਮੇਰੀ ਗੱਲ ਸੁਣੋ। ਤੁਸੀਂ ਦੇਣ ਵਾਲੇ ਵੀ ਨਹੀਂ, ਜੇ ਮੰਗਣ ਵਾਲੇ ਨਹੀਂ ਨਾ। ਹਲੋ ਫੜੋ ਅੱਲਾਹ ਖੈਰ। ਦੇਖੋ ਭਾਜੀ ਮੈਂ ਮੰਗਣ ਵਾਲਾ ਨਹੀਂ, ਤੁਸੀਂ ਮੈਨੂੰ ਇੰਦਾ ਨਾ ਸਮਝੋ ਕਿ ਮੈਂ ਮੰਗਣਾ। ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ। ਅੱਛਾ ਮੈਂ ਸੱਚ ਤੁਹਾਡੇ ਕੋਲੋਂ ਨੌਕਰੀ ਲੈਣ ਆਇਆ। ਮੈਨੂੰ ਨੌਕਰੀ ਦੀ ਬੜੀ ਅੱਛਾ ਜ਼ਰੂਰਤ ਹੈ। ਅੱਛਾ ਮੈਂ ਭਾਜੀ ਇੱਥੋਂ ਮੈਨੂੰ ਨਾ ਇੱਕ ਵਾਰੀ ਦੱਸਿਆ ਸੀ ਇੱਥੇ ਪਿੱਛੇ, ਤੇ ਇਹ ਉਹਨਾਂ ਦੀ ਜਿਹੜਾ 2 ਨੰਬਰ ਇਲਾਕਾ ਹੈ ਨਾ, ਉੱਥੋਂ ਦੇ ਜਿਹੜੇ ਹਾਈ ਸਾਹਿਬ ਨੇ ਉਹਨਾਂ ਦੇ ਕੋਲ ਜਾਣਾ, ਤੁਹਾਡੀ ਦਾਦਰਸੀ ਜ਼ਰੂਰ ਕਰਨਗੇ। ਮੈਨੂੰ ਸ਼ੁਕਰ ਹਰ ਜ਼ਰੂਰਤਮੰਦ ਨੂੰ ਉਹਨਾਂ ਨੇ ਕੰਮ ਦਿੱਤਾ। ਬੜੀ ਮਿਹਰਬਾਨੀ ਤੁਸੀਂ ਸਾਡੇ ਕੋਲ ਆ ਗਏ ਹੋ। ਤੇ ਇਹ ਤੁਹਾਡੀ ਜੇਬ 'ਚ ਨਾ ਉਹ ਛੱਡੋ ਤੁਸੀਂ ਇਹਨਾਂ ਪੈਸੇ ਗੱਲਾਂ ਚਲੇ ਨੂੰ। ਗਏ ਨੇ, ਜਰਾ ਉਹਦਾ ਕੱਢਣਾ। ਕਿਹੜੇ ਭਾਈ? ਇਹ ਜੇ ਤੈਨੂੰ ਭਾਜੀ ਜਿਹੜਾ ਰੱਬ ਦੀ ਰਾਹ 'ਚ ਦੇ ਦਈਏ ਨਾ, ਉਹ ਤੇ ਮੁੜ ਕੇ ਨਹੀਂ ਵੇਖੀਦਾ। ਰੱਬ ਦੀ ਰਾਹ 'ਚ ਦੇਈਦੇ ਭਾਜੀ, ਆਮ ਬੰਦਿਆਂ ਦੀ ਰਾਹ 'ਚ ਨਹੀਂ ਨਾ। ਤੁਸੀਂ ਤਾਂ ਭਾਜੀ ਬੜੇ ਅੱਛੇ ਬੰਦੇ, ਬਾਰ-ਬਾਰ ਸਲਾਮ ਲੈ ਰਹੇ ਹੋ, ਤੁਹਾਡੀ ਮੁਹੱਬਤ ਹੈ। ਚਲੋ ਤੇ ਜੇਬ 'ਚੋਂ ਤੇ ਕੱਢੋ ਜਰਾ ਪੈਸੇ। ਅੱਛਾ ਚਲੋ ਮੈਂ ਦੇ ਦਿੰਦਾ ਵਾਂ। ਗੱਲ ਇੰਝ ਹੈ ਕਿ ਨੌਕਰੀ ਚਾਹੀਦੀ ਭਾਈ ਨੂੰ। ਪਹਿਲੇ 5 ਕੱਢੋ ਨਾ, ਫਿਰ ਨੌਕਰੀ। ਮੈਂ ਤੇ ਸਮਝਿਆ ਖਰੇ ਤੁਸੀਂ ਕੋਈ ਮੰਗਣ ਵਾਲੇ ਹੋ। ਚਲੋ ਫਿਰ ਨੌਕਰੀ ਦੇ ਦਿਓਗੇ? ਹਾਂਜੀ ਨੌਕਰੀ ਦੱਸੋ, ਹੁਣ ਦੱਸੋ ਕੀ ਲੈਂਦੇ ਹੋ? ਭਾਈ ਸਾਹਿਬ ਹਰ ਸ਼ੈ ਕਰ ਲਈਦੀ ਏ ਅੱਛਾ ਜੀ। ਤੁਹਾਡੀ ਦੁਆ ਦੇ ਨਾਲ। ਤੇ ਬਸ ਵਾਲਦ ਸਾਹਿਬ ਦੇ ਥੋੜੇ ਹਾਲਾਤ ਕੀ ਤੰਗ ਆਏ ਨੇ, ਰਿਸ਼ਤੇਦਾਰਾਂ ਨੇ ਮੂੰਹ ਮੋੜ ਲਏ ਤੇ ਅੱਛਾ ਬਸ ਐ ਵੀ ਗੱਲ ਹੈ। ਅੱਲਾਹ ਤਾਲਾ ਖੈਰ ਕਰ। ਕੀ ਹੋਇਆ ਕੀ? ਬਸ ਤੁਹਾਡੇ ਜੇਲ੍ਹ ਹੋ ਵਾਲਦ ਗਈ। ਸਾਹਿਬ? ਹਾਂ ਜੇਲ੍ਹ ਹੋ ਗਈ ਹੈ ਭਾਜੀ ਨੂੰ। ਝੂਠਾ ਕੇਸ ਪੈ ਗਿਆ? ਹਸਦ ਲੋਕ ਕਰਨ ਵਾਲੇ ਉਹ ਨਹੀਂ ਕਰਦੇ ਤੇ ਹੈ, ਲੋਕ ਕਰਦੇ ਨੇ। ਇਲਜ਼ਾਮ ਜੇ ਲਾਤਾ ਜੀ, ਮਨਸ਼ੀਆਤ ਦਾ ਕੰਮ ਥੋੜਾ ਜਿਹਾ ਕਰਦੇ ਸਨ। ਕਰਦੇ ਸਨ ਜਾਂ ਇਲਜ਼ਾਮ ਲੱਗਾ? ਬਸ ਉਹ ਥੋੜਾ ਜਿਹਾ ਕਰਦੇ ਸਨ ਜੀ। ਇਲਜ਼ਾਮ ਵੱਡਾ ਲੱਗਾ ਕਿ ਜੀ ਕੋਕੀਨ ਵੇਚਦੇ ਆ, ਠੀਕ ਆ, ਸ਼ਰਾਬ ਵੇਚਦੇ ਆ। ਅੱਲਾ ਮਾਫ ਕਰੇ, ਸ਼ਰਾਬ ਅੱਬਾ ਜੀ ਕਹਿੰਦੇ ਨੇ ਹਰਾਮ ਚੀਜ਼ ਹੈ, ਇਹਦੇ ਨੇੜੇ ਵੀ ਨਹੀਂ ਲੱਗਣਾ। ਇੰਜੀ ਗੱਲ। ਤੋ ਮੁੰਡੇ ਰੱਖੇ ਸਨ ਜਿਹੜਾ ਕੰਮ ਕਰਦੇ ਸਨ, ਆਪ ਕਦੀ ਉਹਨਾਂ ਨੇ ਬੋਤਲ ਨੂੰ ਹੱਥ ਵੀ ਨਹੀਂ ਲਾਇਆ। ਅੱਛਾ ਵੇਚਦੇ ਐ ਸਨ। ਬਸ ਉਹ ਕਾਰੋਬਾਰ ਹੈ ਨਾ ਜੀ, ਹੁਣ ਕੀ ਕਰਨਾ। ਅਸੀਂ ਬੱਚੇ ਸਨ, ਸਾਨੂੰ ਨਹੀਂ ਪਤਾ। ਸ਼ਰੀਫ ਖਾਨਦਾਨ ਨਾਲ ਤਾਂ ਲੱਗਾ। ਬਹੁਤ ਸ਼ਰੀਫ ਖਾਨਦਾਨ ਹੈ ਜੀ ਸਾਡਾ। ਤੁਸੀਂ ਰਾਹ ਵਾਲੇ ਦੇ ਵਿੱਚ ਪੁੱਛ ਲਓ, ਅਸੀਂ ਬੜੇ ਸ਼ਰੀਫ ਖਾਨਦਾਨ ਚੋਂ। ਅੱਛਾ ਹਾਂਜੀ ਨੇਕ ਲੋਕ ਹੋ।
ਤੇ ਅੱਬਾ ਜੀ ਅੰਦਰ ਨੇ, ਜੇਲ੍ਹ 'ਚ ਨੇ, ਹਾਂਜੀ ਭਾਜੀ, ਮੁਨਸ਼ੀਆਤ ਦੇ ਕੇ। ਹਾਂਜੀ। ਅੱਛਾ, ਤੇ ਅੰਮੀ ਕਿੱਥੇ ਨੇ? ਘਰ ਹੀ ਨੇ ਨਾ? ਨਹੀਂ ਜੀ ਨਹੀਂ, ਅੰਮੀ ਜੀ ਵੀ ਜੇਲ੍ਹ 'ਚ ਨੇ। ਉਹ ਕਦੋਂ ਜੇਲ੍ਹ 'ਚ ਨੇ? ਅਸਲ 'ਚ ਨਾ ਅੰਮੀ ਉਹਨਾਂ ਦਾ ਕੰਮ ਸੀ ਪਸ਼ੌਰੋਂ ਕੱਪੜਾ ਕੁਪੜਾ ਲੈ ਕੇ ਆਉਣ ਦਾ। ਅੱਛਾ ਅੱਛਾ। ਹਾਂਜੀ, ਅੱਲਾ ਮਾਫ ਕਰੇ, ਚੋਰੀ ਨਹੀਂ, ਸਮਗਲਿੰਗ ਦਾ। ਆਹੋ, ਲਿਆਉਂਦੇ ਬਾੜੇ ਵਾਲੀ ਹਾਂਜੀ, ਸਾਈਡ ਉਹ ਤੋਂ। ਕਿਸੇ ਨੇ ਐਵੇਂ ਮੁਖਬਰੀ ਜੀ ਕਰ ਦਿੱਤੀ ਕਿ ਜੀ ਕੱਪੜਿਆਂ ਦੇ ਵਿੱਚ ਜਿਹੜਾ ਨਾ ਬੰਦੂਕਾਂ ਪਿਸਤੌਲਾਂ ਦਾ ਵੀ ਕਾਰੋਬਾਰ ਹੈ, ਤੇ ਉੱਥੋਂ ਲੈ ਕੇ ਆਉਂਦੇ ਨੇ ਇਲਾਕਾ ਗੈਰ ਤੋਂ, ਤੇ ਇੱਥੇ ਆ ਕੇ ਵੇਚਦੇ ਆ। ਤੇ ਲਿਆਂਦੇ ਹੈ ਸੀ ਅਸਲਾ? ਭਾਈ ਸਾਹਿਬ ਲਾਣਤ ਭੇਜਨੇ ਪਿਸਤੌਲਾਂ ਦਾ, ਇਹ ਕੋਈ ਕੰਮ ਆ? ਹਾਂ ਹਾਂ। ਰਾਈਫਲ ਰੂਫਲ ਇੱਕ ਵਾਰੀ ਲੈ ਕੇ ਆਏ ਨੇ, ਅੱਛਾ, ਤੇ ਬਸ ਉਹਦਾ ਇੱਕ ਵਾਰੀ ਪਰਚਾ ਕਰਤਾ। ਹੁਣ ਅੰਮੀ ਜੀ ਵੀ ਅੰਦਰ ਨੇ। ਅੰਮੀ ਵੀ ਅੰਦਰ ਨੇ? ਅੰਮੀ ਅਸਲ ਨਾ ਉਹ ਜਿਹੜਾ ਭਾਈ ਸਾਹਿਬ, ਇਹ ਕੌਣ ਰੱਖਿਆ ਕਸਟਮਰਾਂ ਨੂੰ ਦੰਦੀਆਂ ਵੱਢਦਾ? ਇੱਥੇ ਮੈਂ ਮਜਬੂਰ ਹੋ ਕੇ ਆਪਣੀ ਗੱਲ ਸੁਣਾ ਰਿਹਾ ਯਾਰ ਤੂੰ। ਨਹੀਂ, ਅੰਮੀ ਵੀ ਅੰਦਰ ਨੇ, ਅੱਬੂ ਵੀ ਅੰਦਰ ਨੇ। ਹਾਂਜੀ ਤੇ ਜਿਹੜਾ ਉਹਨਾਂ ਨੇ ਕੰਮ ਕੀਤਾ, ਜੀ, ਹੋਰ ਨਾ ਫਿਰ ਵੀ ਅੰਦਰ ਜਾਣਾ ਹੀ ਸੀ, ਕਿਉਂਕਿ ਇਹ ਕੰਮ ਜਿਹੜਾ ਹੋਇਆ ਹੈ, ਭਾਈ ਸਾਹਿਬ ਵਾਲਦਾ ਮੇਰੀ ਬੜੀ ਸ਼ਰੀਫ ਔਰਤ ਨੇ। ਉਹ ਤਾਂ ਤੁਹਾਡੇ ਪਤਾ ਲੱਗ ਰਿਹਾ ਕਿ ਸ਼ਰੀਫ ਹੀ ਹਾਜਨ ਸਨ, ਹਾਜਨ। ਇੰਨੀ ਸ਼ਰੀਫ ਮੇਰੀ ਵਾਲਦਾ ਨੇ ਕਿ ਮੁਹੱਲੇ ਦੀਆਂ ਸਾਰੀਆਂ ਔਰਤਾਂ ਨੂੰ ਦੁਆ ਕਰਦੀਆਂ ਨੇ। ਮਾਸ਼ਾਅੱਲਾ। ਕਿਉਂ? ਉਹਨਾਂ ਸਾਰੀਆਂ ਦੀ ਕਮੇਟੀਆਂ ਮੇਰੀ ਵਾਲਦਾ ਕੋਲ ਜਮ੍ਹਾਂ ਸਨ। ਅੱਛਾ, ਕਮੇਟੀਆਂ ਲੈ ਕੇ ਵੀ ਨੱਸ ਗਏ ਨੇ? ਨਹੀਂ ਜੀ, ਨਸ਼ੇਲਾ ਮਾਫਰ ਨਸਲ ਦੁਸ਼ਮਣ, ਉਹ ਫੜੇ ਗਏ ਨੇ ਜੇਲ੍ਹ 'ਚ ਨੇ? ਹਾਂਜੀ। ਅੱਛਾ, ਤੇ ਭਰਾ ਕੋ ਨਹੀਂ ਕੋਈ? ਭਰਾ ਹੈ ਜੀ, ਮੇਰਾ ਛੋਟਾ ਭਾਈ ਹੈ ਮੇਰਾ। ਅੱਛਾ। ਹਾਂਜੀ, ਉਹਦੇ ਤੇ ਫਿਰ ਸਾਰੀਆਂ ਉਮੀਦਾਂ ਸਨ। ਹਾਂ। ਤੇ ਫਿਰ ਬਸ ਤੁਹਾਨੂੰ ਪਤਾ, ਫਿਰ ਜਦੋਂ ਪਿਓ ਨਾ ਹੋਵੇ ਸਿਰ ਤੇ ਫਿਰ ਬੱਚਿਆਂ ਤੋਂ ਜ਼ਿੰਮੇਵਾਰੀ ਆ ਜਾਂਦੀ। ਹਾਂਜੀ ਹਾਂ। ਉਹ ਵੀ ਜੇਲ੍ਹ 'ਚ, ਭਰਾ ਕਾ ਤੋਂ ਜੇਲ੍ਹ 'ਚ? ਕਤਲ ਦੇ ਕੇਸ 'ਚ। ਉਹਨੇ ਕਤਲ ਕਿਹਦਾ ਕੀਤਾ? ਉਹ ਜਿਨ੍ਹਾਂ ਲੋਕਾਂ ਨੇ ਅੰਮੀ ਤੇ ਅੱਬੂ ਦੀ ਮੁਖਬਰੀ ਕੀਤੀ ਸੀ ਨਾ, ਆਹੋ। ਉਹਨਾਂ ਸਾਰਿਆਂ ਨੂੰ ਉਹਨੇ ਮਾਰਤਾ। ਅੱਛਾ ਅੱਛਾ। ਤੇ ਬਸ ਉਹ ਵੀ ਸਾਜ਼ਿਸ਼ ਹੈਗੀ ਸੀ, ਭਾਈ ਨੇ ਇਹੋ ਜਿਹਾ ਹੈ ਨਹੀਂ ਉਹ। ਅੱਲਾ ਤੁਹਾਡੀ ਜ਼ਿੰਦਗੀ ਕਰੇ। ਇਹ ਅੱਲਾ ਵੱਲੋਂ ਹੁੰਦਾ ਹੈ, ਬੰਦੇ ਤੇ ਆਫਤ ਆਉਂਦੀ ਬਸ ਹੈ। ਇਹ ਗੱਲ ਇਹ, ਲੇਕਿਨ ਕੋਈ ਸਮਝਦਾ ਜੇ ਹਾਜੀ ਸਾਹਿਬ, ਹਰ ਬੰਦਾ ਨਹੀਂ ਜੇ ਗੱਲ ਸਮਝਦਾ। ਇਹ ਜਦੋਂ ਅੱਲਾ ਵੱਲੋਂ ਜੋ ਉਸ ਨੂੰ ਮੁਸ਼ਕਲ ਆਈ ਹੈ, ਉਹਦੇ ਵਿੱਚ ਅਸੀਂ ਕਾਹਦੇ ਲਈ ਆਈਏ? ਹਾਂ, ਤੁਹਾਡੀ ਮਿਹਰਬਾਨੀ। ਤੁਸੀਂ ਜਾਓ, ਅਸੀਂ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਭਾਜੀ। ਤੁਸੀਂ ਇਕੱਲੇ ਹੀ ਬਾਹਰ ਦੇਖੋ, ਅੱਲਾ ਦੇ ਕੰਮਾਂ 'ਚ ਇੱਥੇ ਕੋਈ ਵਕੀਲ ਦਾ ਦਫ਼ਤਰ ਨਹੀਂ ਖੋਲਿਆ, ਆ ਕੇ ਸਾਨੂੰ ਦੁੱਖ ਸੁਣਾਉਂਦੇ, ਅਸੀਂ ਹੋਟਲ ਕੰਮ ਕਰਨੇ ਆ, ਜਾ ਮੇਰਾ ਭਰਾ ਕੋਈ ਹੋਰ ਬੰਦਾ ਵੇਚ ਜਾ ਕੇ। ਇਹ ਭਾਜਨ ਬੇਟਾ ਤੁਹਾਡਾ? ਉਹ ਬੱਚੇ ਹੀ ਹੈ ਜੀ, ਅੱਜ ਹੀ ਇਹ ਵੀ ਕੰਮ ਤੇ ਲੱਗੇ ਨੇ। ਯਾਰ ਤੂੰ ਇੱਕ ਦਿਨ ਦਾ ਸ਼ੌਕਾ ਹੋਇਆ ਯਾਰ, ਇੱਥੇ ਗੱਲ ਹੋ ਰਹੀ ਹੈ। ਮੇਰੇ ਸਿਰ ਤੋਂ ਹੋਟਲ ਚੱਲਦਾ, ਤੂੰ ਆਪਣੀ ਗੱਲ ਕਰ ਯਾਰ। ਇੱਥੇ ਤੇਰੇ ਸਿਰ ਤੇ ਸੁਫਰੇ ਵਿਸ਼ੇ ਨੇ ਕਿ ਤੇਰੇ ਸਿਰ ਤੇ ਹੋਟਲ ਚੱਲਦਾ? ਖੈਰ ਹੋ ਜਾ ਤੁਹਾਡੀ। ਭਾਈ ਤੇ ਮੈਂ- ਆਪਣਾ ਗੱਡੀ ਤੁਹਾਡੇ ਕੋਲ ਅੱਛੀ ਹੈ, ਤੁਸੀਂ ਕਾਹਦੇ ਲਈ ਕੰਮ ਕਰ ਭਾਜੀ ਰਹੇ ਹੋ? ਮੈਂ ਸੱਚਣਾ ਬੜੀ ਦੂਰੋਂ ਆਇਆ ਵਾਂ, ਮੇਰੀ ਜੇਬ ਚ ਕਿਰਾਏ ਦੇ ਪੈਸੇ ਨਹੀਂ ਸੀ। ਅੱਲਾ ਖੈਰ ਕਰੇਗਾ। ਇਜਰਾ ਵਾਲੇ ਟੈਕਸੀ ਵਾਲੇ ਪੈਸੇ ਮੰਗਦੇ ਨੇ, 20 ਰਿਆਲ, ਥੋੜੇ ਥੋੜੇ ਆधा 20 ਰਿਆਲ ਮੰਗਦੇ ਨੇ। ਅੱਲਾ ਦੀ ਕਸਮ ਹੈ। ਚਲੋ वो ना रो, वो ना टिश्यू लवो, टिश्यू लवो। ਮਿਹਰਬਾਨੀ। ਅੱਜ ਵਿਆਹ ਇਹਨੇ ਐਂਡ ਤੇ ਨਾ ਰੋਟੀ ਇਹ ਮੰਗਣੀ ਤੇ ਇਹਨੇ ਰੋਟੀ ਖਾ ਕੇ ਟੁਰ ਜਾਣਾ ਜੀ। ਇਸ਼ੂ ਲੈ ਨਹੀਂ ਤੁਹਾਡੀ ਕਮਾਲ ਕੇ ਨਹੀਂ ਜੀ, ਤੁਹਾ- ਤਨਖਾਹ ਕਿੰਨੀ ਲਓ? ਆਪਣਾ ਕਿੰਨੀ ਤਨਖਾਹ ਤੇ ਕੰਮ ਕਰ ਰਹੇ ਭਾਜੀ ਦੇਖੋ, ਮੈਂ ਤੁਹਾਡੇ ਬੜੇ ਕੰਮ ਆਵਾਂਗਾ। ਹੋ? ਅੱਛਾ, ਮੈਂ ਪਹਿਲੇ ਵੀ ਹੋਟਲਾਂ ਦੇ ਕੰਮ ਕੀਤਾ, ਮੇਰਾ ਬੜਾ ਤਜਰਬਾ ਹੈ। ਪਿਛਲੇ ਹੋਟਲ ਵਾਲਿਆਂ ਨੇ ਤੁਹਾਨੂੰ ਕਿਉਂ ਜਵਾਬ ਦਿੱਤਾ? ਅਸਲ 'ਚ ਤਾਂ ਜੀ ਮੈਂ ਅਸਲ 'ਚ ਉਹਨਾਂ ਦਾ ਫਾਇਦਾ ਹੀ ਕੀਤਾ ਹੈ, ਤੇ ਉਹਨਾਂ ਨੂੰ ਨੁਕਸਾਨ ਲੱਗਾ ਹੈ ਵੀਰੇ। ਫਾਇਦਾ ਕੀ ਕੀਤਾ? ਦੇਖੋ ਜੀ, ਮੈਂ ਉਹਨਾਂ ਨੂੰ ਕਿਹਾ ਜੀ ਕਿ ਤੁਹਾਡਾ ਕਦੀ ਨੁਕਸਾਨ ਨਹੀਂ ਹੋਣ ਦਿਆਂਗਾ। ਹਾਂ ਕੋਈ ਇੱਕ ਦੋ ਵਾਰੀ ਇੰਜ ਹੋਇਆ ਕਿ ਉਹਨਾਂ ਦੇ ਕੋਈ ਮਹਿਮਾਨ ਆਣੇ ਸਨ, ਜੀ। ਤਾਂ ਕੋਈ 10 ਕਿਲੋ ਮੈਨੂੰ ਬੱਕਰੇ ਦਾ ਗੋਸ਼ਤ ਦੇ ਕੇ ਕਿਹਾ ਪਕਾ ਲੈ, ਤੇ ਸ਼ਾਮ ਨੂੰ ਮੇਰੇ ਮਹਿਮਾਨ ਆਣੇ ਆ। ਮੈਂ ਕਿਹਾ ਜੀ ਠੀਕ ਆ। ਉਹ ਹੁਣ ਪਕਾ ਲਿਆ ਤੇ ਮਹਿਮਾਨ ਹੋ ਗਏ ਲੇਟ। ਉਹਨਾਂ ਦੇ ਇੰਤਜ਼ਾਰ 'ਚ 2-2 3-3 ਵਾਰੀ ਕਰਕੇ ਮੈਂ ਖਾ ਗਿਆ। ਦੇਖੋ ਭਾਜੀ, ਖਾਣਾ 'ਚ ਜ਼ਾਇਆ ਹੋਈਏ ਤੇ ਗਰਮੀਮ 'ਚ ਸੁੱਟਣਾ, ਕੂੜੇਦਾਨ 'ਚ ਸੁੱਟਣਾ, ਤਾਂ ਕੀ ਫਾਇਦਾ? ਇੰਜੀ ਗੱਲ ਹੈ, ਇੰਜੀ ਰਿਜ਼ਰਵ 'ਚ ਕਮੀ ਹੁੰਦੀ ਹੈ। ਜੀ। ਉਹ ਫਿਰ ਮੈਂ ਖਾ ਲਿਆ, ਤੇ ਫਿਰ ਉਹ ਜਦੋਂ ਆਏ ਨਾ ਮਹਿਮਾਨ, ਤੇ ਉਹਨਾਂ ਵਾਸਤੇ ਫਿਰ ਕੁਝ ਨਹੀਂ ਬਚਿਆ। ਤੇ ਮੈਂ ਕਿਹਾ ਜੀ ਚਲੋ ਉਹਨਾਂ ਸੇ ਤਾਜ਼ਾ ਬਣਾ ਲਾਂਗੇ। ਹੁਣ ਜਿਹੜਾ ਆ ਗਿਆ, ਜਿਹੜਾ ਮੈਂ ਖਾ ਲਿਆ, ਉਹ ਮੈਂ ਚਲੋ ਹੋ ਜਾਂਦਾ। ਚਲੋ ਉਹ ਕੋਈ ਗਲਤੀ ਹੋਈ ਹੋਣੀ ਜੀ। ਫਿਰ ਉਹ ਇੱਕ ਵਾਰੀ ਇੰਜ ਹੋਇਆ ਕਿ ਉੱਥੇ ਕਸਟਮਰ ਬੈਠੇ ਰੋਟੀ ਖਾ ਰਹੇ ਸਨ। ਜੀ। ਦੇਖੋ ਭਾਜੀ, ਕਸਟਮਰ ਦੀ ਦੇਖਭਾਲ ਕਰਨਾ, ਉਹਨਾਂ ਨੂੰ ਅੱਛੀ ਸਰਵਿਸ ਦੇਣਾ, ਅੱਛੇ اخلاق ਨਾਲ ਬੋਲਣਾ, ਇਹ ਸਾਡੇ ਸਟਾਫ ਦੀ ਜ਼ਿੰਮੇਵਾਰੀ ਹੁੰਦੀ ਹੈ। ਓਕੇ। ਤੇ ਤਨਖਾਹ ਕਿੰਨੀ ਲਵੋਗੇ? ਛੱਡੋ ਇਸ ਗੱਲ ਨੂੰ, ਤਨਖਾਹ ਕਿੰਨੀ ਲਵੋਗੇ? ਤਨਖਾਹ ਇਸ ਥੋੜੇ ਬਹੁਤ ਮੇਰੇ ਖਰਚੇ ਆ। ਤੁਹਾਡੀ ਇੰਨੀ ਮਿਹਰਬਾਨੀ, ਬਸ ਰੋਟੀ ਦੇ ਦਿਆ ਜੇ। ਤੁਹਾਡੇ ਦਰ ਤੇ ਪਿਆ ਰਵਾਂਗਾ, ਨਾਲ ਕੰਮ ਕਰਦਾ ਰਵਾਂਗਾ। ਚਲੋ ਠੀਕ ਹੋ ਐਵੇਂ ਗਿਆ। ਮਾੜੇ ਮੋਟੇ ਖਰਚੇ ਆ, ਕੋਈ 7,000 ਰਿਆਲ ਦੇ ਮੇਰੇ ਮਹੀਨੇ ਦੇ। ਅਗਰ ਕਿੰਨਾ ਖਰਚਾ ਤੁਹਾਡਾ? 7,000 ਰਿਆਲ। ਮੁਰੰਮਤ ਹੋਣ ਡਈ ਤੁਹਾਡੀ? ਕੋਈ ਬਰਾਂਡਾ ਬਣਨ ਡਿਆ ਅੱਗੇ ਤੁਹਾਡੇ ਕਿਤੇ? 7000 ਕਾਹਦਾ ਖਰਚਾ? ਮੈਨੂੰ ਦੱਸ ਤਾਂ ਸਹੀ ਨਾ। 7,000 ਰਿਆਲ ਭਾਵੇਂ ਨਾ ਸੱਜਣਾ, ਤੁਹਾਡਾ ਬੱਚਾ ਜਿਹੜਾ ਨਾ ਲੌਕ ਮਾਸਟਰ ਵੀ ਹੈ। ਠੀਕ ਹੈ।
ਤੇ ਮਸਲਨ ਮੈਂ ਤਾਲੇ ਤੁਲੇ ਹਰ ਕਿਸਮ ਦੇ ਖੋਲ ਲੈਣਾ। ਕਾਦੇ ਤਾਲੇ? ਇਹ ਜਿਵੇਂ ਗੱਡੀ ਨਹੀਂ ਤੁਸੀਂ ਵੇਖੀ, ਆਹੋ ਇਹ ਪਿਛਲੇ ਸ਼ਹਿਰ ਤੋਂ ਮੈਂ ਹੀ ਚੋਰੀ ਕਰਕੇ ਲਿਆਇਆ। ਗੱਡੀ ਚੋਰੀ ਦੀ ਹੈ? ਹਾਂਜੀ ਭਾਜੀ, ਅੱਛਾ ਤੇ ਅਸੀਂ ਤੁਹਾਨੂੰ ਕੰਮ ਤੇ ਰੱਖ ਲਈਏ। ਤੁਸੀਂ ਕੰਮ ਤੇ ਰੱਖੋ, ਮੈਂ ਉਸੇ ਜਗ੍ਹਾ ਤੇ ਮੋੜ ਕੇ ਆਣੀ ਇਨਸ਼ਾਅੱਲਾ। ਮੈਂ ਭਾਜੀ ਚੋਰ ਬੰਦਾ ਨਹੀਂ, ਬਸ ਮੇਰੇ ਕੋਲ ਪੈਦਲ ਟੁਰਿਆ ਨਹੀਂ ਜਾਂਦਾ। ਨਹੀਂ ਕੰਮ ਤੇ ਤੁਹਾਨੂੰ ਆਉਂਦਿਆਂ ਪਹਿਲਾਂ ਵਜ਼ਨ ਕਰਿਆ ਕਰੀਏ, ਉਹ ਨਾ ਹੋਇਆ ਕਿ ਤੁਸੀਂ ਇੱਥੇ 20 ਕਿਲੋ ਗੋਸ਼ਤ ਖਾ ਜਾਓ, ਸਾਨੂੰ ਤੇ ਫਰਕ ਪੈ ਗਿਆ ਨਾ ਕਿੰਨਾ। ਅਸੀਂ ਤੁਹਾਡਾ ਆਉਂਦਿਆਂ ਵੀ ਵਜ਼ਨ ਕਰੀਏ, ਜਾਂਦਿਆਂ ਵੀ ਵਜ਼ਨ ਕਰੀਏ ਕਿ ਪੂਰੇ ਦਾ ਪੂਰਾ ਆਇਆ, ਜਿੰਨਾ ਆਇਆ ਉਨਾ ਹੀ ਵਾਪਸ ਕੀਤਾ। ਸਰ ਤੁਹਾਡੀ ਮਿਹਰਬਾਨੀ, ਮਜਬੂਰ ਬੰਦਾ ਵਾ। ਇਹ ਮੈਂ ਤੁਹਾਡਾ ਇੱਥੇ ਕੋਈ ਮਸਲਾ, ਕੋਈ ਤਾਲੇ ਦੀ ਚਾਬੀ ਗਵਾਚ ਜਾਏਗੀ, ਤੁਹਾਡਾ ਪੁੱਤਰ ਹਾਜ਼ਰ ਹੈ, ਸਾਰੇ ਕੰਮ ਕਰਕੇ ਦਿਆਂਗਾ। ਚਲੋ ਇਹ ਤਾਂ ਬਾਅਦ ਚ ਅਸੀਂ ਵੇਖਾਂਗੇ ਨਾ ਕਿ ਹਾਜ਼ਰ ਹੈ ਕਿ ਨਹੀਂ ਹੈ। ਤੂੰ ਇਧਰੋਂ ਹੀ ਯਾਰ ਦੋ ਲੋ ਜੀ। ਚਲੋ ਸ਼ਾਬਾਸ਼ ਬਾਹਰ ਨਿਕਲ। ਭਾਜੀ ਆ ਭਾਈ ਬਾਹਰ ਚੱਲ ਕੀ ਹੋਇਆ ਭਾਜੀ? ਚੱਲ ਕੱਢ ਯਾਰ ਇਹਨੂੰ ਪੱਪੂ ਬਾਹਰ ਕੱਢ ਦੇਣਾ। ਚੱਲ ਸ਼ਾਬਾਸ਼। ਤੈਨੂੰ ਸਵੇਰ ਤਾਂ ਸਮਝ ਨਹੀਂ ਆਉਂਦੀ ਫਿਰ ਜਿਹੜੇ ਪਾਸੇ ਮੇਰੀ ਗੱਲ ਤਾਂ ਸੁਣ ਲਓ ਭਾਈ ਨਾ। ਹਾਂ ਫਿਰ ਮੈਂ ਹਾਂ ਸਮਝਿਆ, ਸਵੇਰੇ ਆਇਆ ਕੰਮ ਤੇ ਕਿੱਥੇ? ਇੱਥੇ। ਨਹੀਂ ਨਹੀਂ ਤੂੰ ਹੁਣੇ ਹੀ ਵਾਪਸ ਆ ਜਾ, ਛੱਡ ਕੇ ਘੰਟੇ ਡੇਢ ਬਾਅਦ ਆ ਜਾ, ਹੁੰਦੇ ਦੁਕਾਨ ਬੰਦ ਹੋਏਗੀ। ਚਲੋ ਸ਼ਾਬਾਸ਼। ਦੱਸ ਭਾਈ ਨਾ ਓਏ ਅਗਾਂ ਚੱਲ, ਤੈਨੂੰ ਅਸਰ ਨਹੀਂ ਹੁੰਦਾ ਭਾਈ ਨਾ। ਚੱਲ ਨਿਕਲ ਇੱਥੇ, ਤੈਨੂੰ ਅਸਰ ਨਹੀਂ ਹੋਣ ਡਿਆ। ਚੱਲ ਉਧਰ। ਮੇਰੀ ਗੱਲ ਤਾਂ ਸੁਣ ਲਓ। ਚੋਰ ਮਾਂ ਵੀ ਜੇਲ੍ਹ 'ਚ, ਸਾਰੇ ਜੇਲ੍ਹ 'ਚ, ਤੇ ਇੱਥੇ ਸਾਡੇ ਕੋਲ ਨੌਕਰੀ ਲੈਣ ਆ ਗਿਆ। ਭਾਜੀ ਹਾਂਜੀ ਤੁਹਾਡੀ ਮਿਹਰਬਾਨੀ ਹੈ। ਮੈਂ ਪਹਿਲੇ ਵੀ ਬੜਾ ਤੁਹਾਨੂੰ ਦੱਸਿਆ ਵੇ ਕਿ ਮੇਰੇ ਮਾਲਕ ਨਾਲ ਬੜੇ ਅੱਛੇ ਤਲਕਾਤ ਸਨ। ਅੱਛਾ ਹਾਂਜੀ ਉਹ ਭਾਜੀ ਮੈਂ- ਕਦੋਂ ਇਹਨੂੰ ਬਾਹਰ ਚਲੋ। ਜਦੋਂ ਭਾਜੀ ਕੱਢੋ ਕੀ ਗੱਲ, ਮੈਂ ਨਹਾ ਕੇ ਨਹੀਂ ਆਇਆ। ਇੱਕ ਮਿੰਟ ਭਾਜੀ, ਮਾਲਕ ਨਾਲ ਗੱਲ ਹੋਣ ਡਈ ਹੈ, ਤੁਸੀਂ ਐਵੇਂ ਵਿੱਚ ਨਾਰਾਜ਼ ਹੋ ਰਹੇ ਹੋ। ਓਏ ਉਹ ਵੀ ਭਰਾ ਹੈ ਮੇਰਾ, ਉਹ ਵੀ ਮਾਲਕ ਹੀ। ਤੂੰ ਗੱਲ ਦੱਸ ਕੀ ਗੱਲ ਕੀ? ਭਾਜੀ ਅਸਲ 'ਚ ਨਾ ਮੈਂ ਲਾਕ ਮਾਸਟਰ ਸਾਂ, ਅੱਛਾ ਤੇ ਮੈਂ ਆਪਣੇ ਮਾਲਕਾਂ ਨੂੰ ਟਰਾਈ ਦਿੱਤੀ ਕਿ ਲੋ ਜੀ ਮੈਂ ਵੀ ਕੰਮ ਕਰ ਲੈਣਾ, ਅੱਛਾ ਤੇ ਉਹਦੇ ਤੋਂ ਹੀ ਮੈਨੂੰ ਉਹਨਾਂ ਜੇਲ੍ਹ ਕਰਾਤੀ ਭਾਜੀ। ਹਾਂ ਉਹਨਾਂ ਦੇ ਮੁੰਡੇ ਟਰਾਈ ਦਿੱਤੀ, ਤੁਸੀਂ ਉਹਨਾਂ ਦੀ ਗੱਡੀ ਖੋਲ ਕੇ ਲੈ ਗਏ? ਨਹੀਂ ਅਸਲ 'ਚ ਉਹ ਸੁੱਤੇ ਹੋਏ ਸਨ ਜਦੋਂ ਮੈਂ ਟਰਾਈ ਦਿੱਤੀ। ਅੱਛਾ ਤਿਜੋਰੀ ਉਹਨਾਂ ਦੀ ਖੋਲ ਬੈਠਾ ਤੇ ਵਿੱਚੋਂ ਪੈਸੇ ਕੱਢ ਦਿੱਤੇ। ਫਿਰ ਉਹ ਤਿਜੋਰੀ ਚੋਂ ਪੈਸੇ ਕੱਢ ਕੇ ਲੈ ਗਏ? ਅੱਛਾ, ਮੈਂ ਹਰਾਮ ਨਹੀਂ ਖਾਂਦਾ, ਜ਼ੇਵਰ ਉਹਨਾਂ ਦਾ ਉੱਥੇ ਹੀ ਪਿਆ ਰਿਹਾ। ਉਹ ਭਾਜੀ ਸ਼ਕਲੋਂ ਚੋਰ ਲੱਗਦਾ ਜੀ। ਲਓ ਜੀ ਬੜੀ ਮਿਹਰਬਾਨੀ, ਸਰ ਮਿਹਰਬਾਨੀ। ਪਤਾ ਲੱਗ ਗਿਆ ਵਾਕਈ ਤੁਸੀਂ ਸ਼ਰੀਫ ਖਾਨਦਾਨ ਦੇ। ਭਾਜੀ ਅਸੀਂ ਨਾ ਅਗਲਾ ਮਹੀਨਾ ਜੇਲ੍ਹ ਚੋਂ ਅਸੀਂ ਜ਼ਕਾਤ ਵੀ ਦਿੰਨੇ ਆ, ਹਾਂਜੀ ਫਤਰਾਨਾ ਵੀ ਦਿੰਨੇ ਆ, ਹਾਂਜੀ ਜੋ ਬਣਦਾ ਜੋ ਅੱਲਾ ਦੇ ਰਾਹ ਤੇ ਦੇਣਾ ਚਾਹੀਦਾ ਉਹ ਅਸੀਂ ਦਿੰਨੇ ਆ, ਠੀਕ ਹੈ ਨਾ। ਮਿਹਰਬਾਨੀ ਸਰ। ਅਸੀਂ ਲੋਕ ਸਹੀ ਨਹੀਂ ਆ, ਤੁਸੀਂ ਉਹ ਸ਼ਰੀਫ ਖਾਨਦਾਨ ਦੇ, ਤੁਸੀਂ ਸਾਡੇ ਨਾਲ ਤੁਹਾਡੀ ਬਣਨੀ ਨਹੀਂ। ਚਲੋ ਸ਼ਾਬਾਸ਼, ਚਲੋ ਨਿਕਲੋ ਤੁਸੀਂ। ਭਾਜੀ ਘੱਟੋ ਘੱਟ ਯਾਰ ਆਹ ਗੱਡੀ ਖੋਲ ਕੇ ਨਾ ਇਹਨੂੰ ਵਿੱਚ ਸੁੱਟ। ਭਾਜੀ ਗੱਲ ਸੁਣੋ, ਤੁਹਾਨੂੰ ਬੜਾ ਮੁਬਾਰਕ ਹੋਵੇ, ਤੁਸੀਂ ਨਵਾਂ ਨਵਾਂ ਕਰਕੇ ਆਇਆ ਲੱਗਦਾ। ਤੁਹਾਡੀ ਮਿਹਰਬਾਨੀ। ਉਹ ਚੱਲ ਭਾਈ, ਉਹ ਚੱਲ ਬਹਿ ਵਿੱਚ। ਭਾਈ ਕੀ ਗੱਲ, ਨਵੇਂ ਨਵੇਂ ਆਏ ਪਾਕਿਸਤਾਨ? ਆਹ ਕੱਲ ਹੀ ਆਇਆ ਮੈਂ। ਤਾਂ ਹੀ ਤੁਹਾਨੂੰ ਪਤਾ ਨਹੀਂ ਕਿ ਸਟੀਅਰਿੰਗ ਉਸ ਪਾਸੇ ਹੁੰਦਾ, ਇਸ ਪਾਸੇ ਨਹੀਂ ਹੁੰਦਾ। ਅੱਛਾ ਚੱਲ ਉਧਰ ਚੱਲ ਬਾਹੋ ਇਹਨੂੰ ਵਿੱਚ। ਯਾਰ ਘਰ ਆਏ ਹਰ ਮਹਿਮਾਨ ਨੂੰ ਇੰਜ ਹੀ ਕਰਦੇ ਹੋ। ਨਾ ਅੱਗੇ ਚਲੋ ਤੁਸੀਂ ਉਹ ਵਿੱਚ। ਉਹ ਚਲੋ ਭਾਜੀ ਚਲੋ। ਬੜੀ ਉਮੀਦ ਲੈ ਕੇ ਆਇਆ ਸਾਂ। ਉਹ ਚਲੋ ਯਾਰ, ਚੱਲ ਤੈਨੂੰ ਸਮਝ ਨਹੀਂ ਆਉਂਦੀ ਪਈ? ਆ ਫੜ ਚੱਲ ਬਹਿ ਵਿੱਚ ਭਾਈ ਚੱਲ। ਬੰਦ ਕਰ ਦੇ ਬੂਆ। ਇਹ ਹੁਣ ਤੇਰੇ ਫਿੰਗਰਪ੍ਰਿੰਟ ਆ ਗਏ, ਗੱਡੀ ਚੋਰੀ ਦੀ ਸੀ, ਹੁਣ ਤੂੰ ਉਹ ਜਾਂ ਤੇ ਤੇਰੀ ਪੁਲਿਸ ਜਾਣ।